ਇਕੋਨਮੀ ਨਾਲ ਅ, ਕਰੀਏ ਹਰਜੋਤ ਸਿੰਘ ਜੀ ਗੱਲ। ਤੇ ਇਕੋਨਮੀ ਦੀ ਗੱਲ ਇਹ ਆ, ਯੂਐਸ ਦੇ ਜਿਹੜੇ ਇਕੋਨਮਿਸਟ ਆ ਉਹ ਹੁਣ ਲੋਕਾਂ ਨੂੰ ਕਹਿਣ ਲੱਗ ਗਏ ਆ ਵੀ ਭਾਈ ਚਾਦਰਾਂ ਦੇ ਕੇ ਪੈਰ ਪਸਾਰਨ ਦੀ ਗੱਲ ਤਾਂ ਛੱਡੋ, ਜੇ ਜਿੱਥੇ ਥੇਲੀ ਵੀ ਬਚਦੀ ਆ ਉਹ ਬਚਾਉਣੀ ਸ਼ੁਰੂ ਕਰ ਲਓ। ਸੇਵ ਯੂਰ ਪੈਨੀਜ਼। ਕਹਿੰਦੇ ਇਕੋਨਮੀ ਟੋਟਲੀ ਓਵਰਹੀਟ ਹੋ ਰਹੀ ਆ। ਯੂਐਸ ਦੇ ਜਿਹੜੇ ਇਕੋਨਮਿਸਟ ਆ ਉਹ ਵਾਰਨ ਕਰ ਰਹੇ ਆ ਅਮਰੀਕਨਸ ਨੂੰ ਵੀ ਹੰਕਰ ਡਾਊਨ। ਤੇ ਇਸ ਤੀਜੇ ਦੇ ਉੱਤੇ ਆ ਨੈਂਸੀ ਲਜ਼ਾਰਡ ਜਿਹੜੇ ਆ ਉਹਨਾਂ ਨੇ ਕਿਹਾ ਵੀ ਇਕਨੋਮਿਕ ਟਰਨ ਅਰਾਊਂਡ ਦਾ ਜਿਹੜਾ ਪਾਥ ਆ ਉਹ ਕਾਫੀ ਪੇਨਫੁਲ ਜਿਹੜਾ ਹੋ ਸਕਦਾ ਆ। ਗੈਸ ਜਦੋਂ ਭਰਾਉਂਦੇ ਆ ਉਦੋਂ, ਚਾਹੇ ਤੁਸੀਂ ਗਰੋਸਰੀ ਦੇ ਸ਼ੈਲਫਸ ਤੋਂ ਆਪਣਾ ਸਮਾਨ ਜਿਹੜਾ ਉਹ ਚੱਕ ਰਹੇ ਆ ਉਦੋਂ, ਤੇ ਕਾਸਟ ਆਫ ਲਿਵਿੰਗ ਦੇ ਕਰੰਚ ਦੇ ਵਿੱਚ ਇਸ ਟਾਈਮ ਲੋਕ ਜਿਹੜੇ ਉਹ ਫਸੇ ਪਏ ਆ। ਤੇ ਇਹ ਇੱਕ ਗਲੋਬਲ ਇਕੋਨਮਿਸਟ ਆ, ਉਹਨਾਂ ਨੇ ਯੂਐਸ ਦੇ ਕੰਜ਼ਿਊਮਰ ਨੂੰ ਇਹ ਵਾਰਨਿੰਗ ਦਿੱਤੀ ਆ ਵੀ ਭਾਈ ਇਹ ਆਉਣ ਵਾਲੇ ਸਮੇਂ ਦੇ ਵਿੱਚ ਇਕੋਨਮੀ ਹੋਰ ਵੀ ਜ਼ਿਆਦਾ ਦਰਦ ਭਈ ਹੋ ਸਕਦੀ ਆ। ਸੋ ਜਿੱਥੇ ਜਿੱਥੇ ਥੇਲੀ ਵੀ ਬਚਦੀ ਆ, ਪੈਨੀ ਵੀ ਬਚਦੀ ਆ, ਉਹ ਬਚਾਓ। ਸੇਵ ਯੂਰ ਪੈਨੀਜ਼। ਕਿਉਂਕਿ ਕਹਿੰਦੇ ਵੀ ਇਕਨੋਮਿਕ ਆਊਟਲੁੱਕ ਕੋਈ ਹਾਲ ਦੀ ਘੜੀ ਬਹੁਤਾ ਚੰਗਾ ਜਿਹੜਾ ਉਹ ਨਹੀਂ ਲੱਗ ਰਿਹਾ। ਪਾਈਪਰ ਸੈਂਡਲਰ ਚੀਫ ਗਲੋਬਲ ਇਕੋਨਮਿਸਟ ਨੇ ਨੈਂਸੀ ਲਜ਼ਾਰ, ਉਹਨਾਂ ਨੇ ਇੱਕ ਗੱਲਬਾਤ ਦੇ ਦੌਰਾਨ ਇਹ ਚੀਜ਼ ਜਿਹੜੀ ਉਹ ਆਖੀ ਆ। ਲਜ਼ਾਰ ਇਹ ਕਹਿੰਦੇ ਨੇ, ਇਹ ਦਾਅਵਾ ਕਰਦੇ ਨੇ ਵੀ ਕਹਿੰਦੇ ਵੀ ਇਕੋਨਮੀ ਓਵਰਹੀਟ ਹੋ ਰਹੀ ਆ, ਮੈਨੂਫੈਕਚਰਿੰਗ ਦੀ ਐਕਟੀਵਿਟੀ ਲਗਾਤਾਰ ਘਟ ਰਹੀ ਆ, ਕੰਜ਼ਿਊਮਰ ਪੁੱਲ ਬੈਕ ਕਰ ਰਹੇ ਆ, ਯਾਨੀ ਕਿ ਖਰਚੇ ਉਹਨਾਂ ਨੇ ਥੋੜੇ ਜਿਹੇ ਘਟਾ ਲਏ ਆ। ਐਵਰੀਡੇ ਚੀਜ਼ਾਂ ਦੇ ਪ੍ਰਾਈਸਿਸ ਅਜੇ ਵੀ ਬਹੁਤ ਤੱਤੇ ਨੇ, ਹਾਈ ਨੇ। ਉਹਦੇ ਕਰਕੇ ਇਸ ਨੂੰ ਲੈ ਕੇ ਜਿਹੜਾ ਆ ਕੰਮ ਹਾਲਾਤ ਜਿਹੜੇ ਕੋਈ ਬਹੁਤੇ ਚੰਗੇ ਨਹੀਂ ਬਣ ਰਹੇ। ਇੱਕ ਨਵਾਂ ਐਨਾਲਿਸਿਸ ਮੂਡੀ ਐਨਾਲਿਟਿਕਸ ਦਾ ਉਹ ਆਇਆ ਆ ਵੀ ਐਵਰੀਡੇ ਗੁੱਡਸ ਦੇ ਉੱਤੇ ਜੁਲਾਈ ਦੇ ਵਿੱਚ ਪਿਛਲੇ 2 ਸਾਲ ਦੇ ਮੁਕਾਬਲੇ $700 ਹਰ ਮਹੀਨੇ ਐਕਸਟਰਾ ਖਰਚਣਾ ਪੈ ਰਿਹਾ ਲੋਕਾਂ ਨੂੰ, ਉਹ ਸੇਮ ਚੀਜ਼ਾਂ ਖਰੀਦਣ ਦੇ ਲਈ, ਸੇਮ ਰਾਸ਼ਨ ਪਾਣੀ ਜਿਹੜਾ ਆ ਉਹ ਖਰੀਦਣ ਦੇ ਲਈ। ਸੋ ਇਨਫਲੇਸ਼ਨ ਦਾ ਉਦਣ ਵੀ ਮੈਂ ਇੱਕ ਦਿਨ ਝੋਲ ਦੱਸਿਆ ਸੀਗਾ ਵੀ ਕੀ ਆ, ਇਹ ਪਿਛਲੇ 1 ਸਾਲ ਦੇ ਮੁਕਾਬਲੇ ਦੱਸਦੇ ਆ ਵੀ ਇਨਫਲੇਸ਼ਨ ਕਿੰਨੀ ਆ। ਲਾਸਟ ਈਅਰ ਦੇ ਮੁਕਾਬਲੇ ਜੇ 2% ਵੀ ਹੋ ਗਈ ਤੇ ਭਾਈ ਉਸ ਤੋਂ ਜੇ ਪਿੱਛੇ ਚੱਲੀਏ, ਜਦੋਂ 8-9% ਸੀਗੀ, ਸਾਡਾ ਤਾਂ ਕੂੰਡਾ ਹੋਇਆ ਹੀ ਪਿਆ ਹੈ ਨਾ। ਜੀ ਉਹ ਇਹ ਚੀਜ਼ ਜਿਹੜਾ ਹੈ ਨਾ, ਇਹ ਨੰਬਰਾਂ ਦਾ ਇਹ ਝੋਲਾ ਅੱਖਾਂ 'ਚ ਘੱਟਾ ਪਾਉਣ ਵਾਲਾ। ਸੋ ਹੁਣ ਆ ਜਿਹੜਾ ਨਵਾਂ ਐਨਾਲਿਸਿਸ ਸਾਫ਼ ਦੱਸਦਾ ਆ ਵੀ 2 ਸਾਲ ਪਹਿਲਾਂ ਦੇ ਮੁਕਾਬਲੇ ਲੋਕਾਂ ਨੂੰ ਹਰ ਮਹੀਨੇ $700 ਐਕਸਟਰਾ ਖਰਚਣਾ ਪੈ ਰਿਹਾ ਆ। ਇੰਨੀਆਂ ਤਨਖਾਹਾਂ ਤਾਂ ਨਹੀਂ ਵਧੀਆਂ, ਇਹ ਸਭ ਨੂੰ ਹੀ ਪਤਾ ਆ। ਮਹਿੰਗਾਈ ਜਿਹੜੀ ਆ ਉਸ ਨੇ ਲੱਕ ਪੈਰ ਹੱਡ ਹੁਣ ਸਭ ਕੁਝ ਜਿਹੜਾ ਆ ਉਹ ਤੋੜ ਛੱਡਿਆ ਆ। ਸੋ ਕਹਿੰਦੇ ਵੀ ਕਰੰਚ ਬਹੁਤ ਤਗੜਾ ਜਿਹੜਾ ਆਉਣ ਵਾਲੇ ਸਮੇਂ 'ਚ ਇਕੋਨਮੀ 'ਚ ਆ ਸਕਦਾ ਆ। ਸੋ ਭਾਈ ਆਪਣੇ ਖਰਚੇ ਘਟਾਓ ਤੇ ਮਨੀ ਜਿਹੜੀ ਉਹ ਆਪਣੀ ਬਚਾਓ। ਜੀ ਬਿਲਕੁਲ। ਸੋ ਸਿਚੁਏਸ਼ਨ ਕਾਫੀ ਵਰਸਟ ਹੁੰਦੀ ਜਾ ਰਹੀ ਆ। ਚੀਜ਼ਾਂ ਤੁਸੀਂ ਦੱਸੇ ਦਿੱਤਾ ਵੀ ਕਿੰਨੀਆਂ ਮਹਿੰਗੀਆਂ ਆ। 30% ਹਾਊਸ ਹੋਲਡ ਇਨਕਮ ਬੰਦਿਆਂ ਦੀ, ਲੋਕਾਂ ਦੀ, ਉਹ ਤੁਹਾਡੇ ਹਾਊਸਿੰਗ ਤੇ ਖਰਚ ਹੁੰਦੀ ਆ। ਚਾਹੇ ਉਹ ਰੈਂਟ ਆ ਜਾਂ ਤੁਹਾਡੀ ਜਿਹੜੀ ਘਰ ਦੀ ਪੇਮੈਂਟ ਆ, ਮਿਨੀਮਮ 30। ਇਹ ਹਾਰਵਰਡ ਜੁਆਇੰਟ ਸੈਂਟਰ ਫॉर ਹਾਊਸਿੰਗ ਸਟੱਡੀਜ਼ ਉਹਨਾਂ ਨੇ ਦੱਸਿਆ ਆ। ਬਾਕੀ ਤੁਸੀਂ ਦੱਸਿਆ ਹੀ ਆ ਵੀ ਕਿੰਨਾ ਪੈਸਾ ਜ਼ਿਆਦੇ, 30% ਦੇ ਕਰੀਬ ਜ਼ਿਆਦੇ ਸੂਪ ਦੀਆਂ ਪ੍ਰਾਈਸਿਸ ਆ ਪ੍ਰੀ ਕੋਵਿਡ ਲੈਵਲ ਨੂੰ ਜੇ ਦੇਖਿਆ ਜਾਵੇ। ਸੋ ਕੋਵਿਡ ਤੋਂ ਪਹਿਲਾਂ ਜੇ ਹੋਣ ਵਾਲੀਆਂ ਪ੍ਰਾਈਸਾਂ ਦੇਖੀਆਂ ਜਾਣ ਤਾਂ ਧੂੰਆਂ ਕੱਢਿਆ ਪਿਆ ਲੋਕਾਂ ਦਾ। ਗੈਸ ਇੱਕ ਵਾਰੀ ਫੇਰ $5 ਦੇ ਲਾਗੇ ਛਾਗੇ ਪਹੁੰਚ ਚੁੱਕੀ ਹੈਗੀ ਆ। ਸਿਚੁਏਸ਼ਨ ਵਰਸ ਹੁੰਦੀ ਜਾ ਰਹੀ ਆ। ਸੋ ਇਕੋਨੋਮਿਸਟ ਇਹ ਕਹਿੰਦੇ ਆ ਵੀ ਇੱਕ ਪੈਨੀ ਵੀ ਆ ਨਾ ਉਹ ਬਚਾ ਕੇ ਰੱਖੋ। ਉਹਨਾਂ ਨੇ ਤਾਂ ਈਵਨ ਇਹ ਇੱਥੇ ਤੱਕ ਕਿਹਾ ਵੀ ਲੋਕ ਜਿਹੜੇ ਆ ਉਹ ਨਿਆਣਿਆਂ ਦੀ ਵੀ ਜਿਹੜੀ ਆ ਉਹ ਦੇਖ ਰਹੇ ਆ ਵੀ ਜੇ ਸਾਡੇ ਬੱਚੇ ਹੋਏ ਤਾਂ ਅਸੀਂ ਸਰਵਾਈਵ ਕਰ ਸਕਾਂਗੇ ਕਿ ਨਹੀਂ। ਸੋ ਇਸ ਕਰਕੇ ਘੱਟ ਵਰਥ ਹੋ ਰਹੇ ਆ ਤੇ ਮਟਰਨਿਟੀ ਜੋ ਵਾਰਡਸ ਆ ਨਹੀਂ ਉਹ ਭਾਈ, ਬੰਦ ਹੋ ਰਹੇ ਆ ਕਿਉਂਕਿ ਨਹੀਂ ਜੋ ਦੇਖੋ ਹਰਜੋਤ ਸਿੰਘ ਜੀ, ਅਕਸਰ ਨਾ ਕਹਿ ਦਿੰਦੇ ਆ ਲੋਕ, ਨਾ ਬੜੇ ਕਹਿ ਦਿੰਦੇ ਵੀ ਨਿਆਣੇ ਜੰਮਣੇ ਚਾਹੀਦੇ ਆ, ਵੀ ਇਦਾਂ ਆ ਇਦਾਂ। ਪਰ ਉਹ ਕਹਿੰਦਾ ਯਾਰ ਮੈਂ ਤਾਂ ਆਪਣੇ ਮੂੰਹ 'ਚ ਤਾਂ ਬ੍ਰੈਡ ਪਾਉਣੋਂ ਜਿਹੜਾ ਉਹ ਔਖਾ ਹੋਇਆ ਪਿਆ। ਨੋ ਡਾਊਟ ਇਹ ਰੱਬ ਦੇ ਹੱਥ ਵਸ ਬਹੁਤ ਸਾਰੀਆਂ ਜਿਹੜੀਆਂ ਇਦਾਂ ਚੀਜ਼ਾਂ ਆ, ਪਰ ਬੰਦੇ ਦੇ ਇਹ ਚੀਜ਼ਾਂ ਦਾ ਪ੍ਰਭਾਵ ਤਾਂ ਪੈਂਦਾ ਹੀ ਆ। ਉਹ ਫਿਰ ਉਸ ਹਿਸਾਬ ਦੇ ਨਾਲ ਹੀ ਡਿਸੀਜਨ ਜਿਹੜੇ ਆ ਉਹ ਲੈ ਰਹੇ ਨੇ। ਫੈਮਿਲੀ ਪਲੈਨਿੰਗ ਇੰਨੀ ਕੁ ਜ਼ਿਆਦਾ ਸਕੁਈਜ਼ ਜਿਹੜੀ ਉਹ ਹੋਈ ਪਈ ਆ ਅਮਰੀਕਾ ਦੇ ਵਿੱਚ। ਜਨਮ ਦੀ ਜਿਹੜੀ ਦਰ ਆ ਨਾ, ਬਰਥ ਰੇਟ ਆ, ਉਹ ਇਕੁਇਵਲੈਂਟ ਨਹੀਂ ਆ ਡੈਥ ਰੇਟ ਦੇ, ਘਟ ਗਈ ਆ। ਆਪਾਂ ਜਿਹੜੀ ਰਿਪਲੇਸਮੈਂਟ ਜਿਹਨੂੰ ਕਹਿੰਦੇ ਹੁੰਦੇ ਨਾ, ਵੀ ਓਨੀ ਪਾਪੂਲੇਸ਼ਨ ਨਹੀਂ ਗਰੋ ਹੋ ਰਹੀ ਅਮਰੀਕਾ ਦੇ ਵਿੱਚ।
ਆਲਦੋ ਇੱਥੇ ਰੌਲਾ ਪੈ ਜਾਂਦਾ ਜਦੋਂ ਬਾਹਰੋਂ ਲੋਕ ਆਉਂਦੇ ਆ ਵੀ ਅਖੇ ਜ਼ਿਆਦੇ ਘਵਾਈ ਜਾਂਦੇ ਆ। ਇਹ ਇੰਨੇ ਆਉਣ ਦੇ ਨਾਲ ਵੀ ਜਿਹੜੀ ਪਾਪੂਲੇਸ਼ਨ ਆ ਉਹ ਰਿਪਲੇਸ ਨਹੀਂ ਹੋਣੀ, ਲਗਾਤਾਰ ਘਾਟੇ ਵੱਲ ਨੂੰ ਜਿਹੜਾ ਉਹਦਾ ਕੰਮ ਸੌਦਾ ਜਿਹੜਾ ਉਹ ਬਣਿਆ ਪਿਆ ਆ। ਸੋ ਇਕੋਨਮੀ ਉਸ ਦੇ ਵਿੱਚ ਸਭ ਤੋਂ ਵੱਡਾ ਜਿਹੜਾ ਰੋਲ ਅਦਾ ਕਰ ਰਹੀ ਆ। ਜਿੰਨੇ ਵੀ ਨੌਜਵਾਨ ਆ ਉਹ ਹੁਣ ਤੁਸੀਂ ਦੇਖੋ ਸਾਰੇ ਹੀ ਡੈਟ ਦੇ ਵਿੱਚ ਨੇ ਪਹਿਲੋਂ ਹੀ। ਜਿਹੜੇ ਵਿਆਹ ਕਰਨ ਤੋਂ ਪਹਿਲਾਂ ਹੀ ਡੈਟ 'ਚ ਨੇ, ਤੇ ਵਿਆਹ ਤੋਂ ਬਾਅਦ ਦੇ ਵਿੱਚ ਉਹ ਨਿਆਣੇ ਨੂੰ ਖਰਚੇ ਨੂੰ ਏਦਾਂ ਤਰੀਕੇ ਦੇ ਨਾਲ ਇਸ ਹਿਸਾਬ ਦੇ ਨਾਲ ਦੇਖਦੇ ਆ, ਭਾਈ ਛੱਡੋ ਪਰਾਂ, ਆਪਾਂ ਇਹ ਪੰਗਾ ਨਹੀਂ ਜਿਹੜਾ ਉਹ ਲੈਣਾ। ਸੋ ਇਹ ਜਿਹੜਾ ਬਾਇਡਨੋਮਿਕਸ ਹੁਣ ਚਲਾ ਰਹੇ ਆ ਨਾ, ਇਹ ਸੈਲਫ ਗੋਲ ਕਰਾ ਬੈਠਣਾ ਮੈਨੂੰ ਤਾਂ ਏਦਾਂ ਲੱਗਦਾ। ਜੋ ਬਾਇਡਨ ਹੁਣਾਂ ਨੇ ਇਕੋਨਮੀ ਨੂੰ ਉਸ ਹਿਸਾਬ ਦੇ ਨਾਲ ਪੇਂਟ ਕਰਨ ਦੀ ਕੋਸ਼ਿਸ਼ ਕਰ ਰਹੇ ਆ ਵੀ ਸਭ ਕੁਛ ਵਧੀਆ ਆ, ਪਰ ਲੋਕਾਂ ਦੇ ਉੱਤੇ ਇਸ ਦਾ ਜਿਹੜਾ ਪ੍ਰਭਾਵ ਆ ਉਹ ਕਾਫੀ ਜਿਹੜਾ ਕੌੜਾ ਆ, ਕਸੈਲਾ ਜਿਹੜਾ ਉਹ ਪੈ ਰਿਹਾ ਆ। 2024 ਦੀਆਂ ਜਿਹੜੀਆਂ ਇਲੈਕਸ਼ਨਸ ਦੇ ਵਿੱਚ ਜਿਹੜੀ ਇਕੋਨਮੀ ਆ ਉਹ ਇੱਕ ਡਰਾਈਵਿੰਗ ਫੈਕਟਰ ਰਹਿਣ ਵਾਲਾ ਆ। ਲੋਕਾਂ ਨੇ ਵੋਟ ਕਿੱਧਰ ਪਾਉਣੀ ਆ। ਜੀ। ਅਗਲੀ ਖਬਰ ਵੱਲ ਚੱਲੀਏ ਤੇ ਆਪਾਂ ਦੇਖਦੇ ਹਾਂ ਵੀ ਅਮਰੀਕਾ ਦੇ ਵਿੱਚ ਅੱਜ ਦੀ ਡੇਟ 'ਚ ਜੇ ਤੁਸੀਂ ਲੀਗਲੀ ਆਉਣਾ ਆ ਉਹ ਔਖਾ ਆ, ਤੇ ਜੇ ਇਲੀਗਲੀ ਬਾਰਡਰ ਕ੍ਰਾਸ ਕਰਕੇ ਆਉਣਾ ਉਹ ਸੌਖਾ ਆ। ਹੁਣ ਜਿਹੜੇ ਅਸਾਈਲਮ ਸੀਕਰਸ ਆ ਉਹ ਇਹ ਕਹਿ ਰਹੇ ਆ ਵੀ ਜੋ ਅਸੀਂ ਸੋਚਿਆ ਸੀ ਅਮਰੀਕਾ 'ਚ ਜਾ ਕੇ ਸਾਨੂੰ ਮਿਲੂਗਾ, ਪ੍ਰਾਪਤ ਕਰਾਂਗੇ, ਉਹ ਨਥਿੰਗ ਲਾਈਕ ਦੈਟ, ਹਨਾ। ਅੱਜ ਯਾਹੂ ਨੇ ਬਹੁਤ ਵੱਡੀ ਨਿਊਜ਼ ਇਹ ਛਾਪੀ ਆ ਵੀ ਨਿਊਯਾਰਕ ਸਿਟੀ ਦੇ ਵਿੱਚ 57,300 ਮਾਈਗ੍ਰੈਂਟ ਸ਼ੈਲਟਰ ਦੀ ਵੇਟ ਕਰ ਰਹੇ ਹੈਗੇ ਆ। ਸੋ ਉਹਨਾਂ ਕੋਲ ਰਹਿਣ ਲਈ ਜਗ੍ਹਾ ਨਹੀਂ। ਪੰਜਾਬੀਆਂ ਦੀ ਗੱਲ ਡਿਫਰੈਂਟ ਹੁੰਦੀ ਆ, ਕੋਈ ਨਾ ਕੋਈ ਜਾਣ ਪਛਾਣ ਵਾਲਾ ਹੁੰਦਾ ਆ, ਰਿਸ਼ਤੇਦਾਰ, ਦੋਸਤ ਮਿੱਤਰ, ਪਿੰਡਾਂ ਦੇ, ਸ਼ਹਿਰਾਂ ਦੇ ਹੁੰਦੇ ਆ ਵੀ ਇਕੱਠੇ ਰਹਿ ਲੈਂਦੇ ਆ। ਸੋ ਇੱਕ ਬੀਬੀ ਜੋ ਸਾਊਥ ਅਮਰੀਕਾ ਤੋਂ ਆਈ ਆ, ਉਹਦੀ ਉਹਨਾਂ ਨੇ ਇੰਟਰਵਿਊ ਲਈ। ਉਹ ਕਹਿੰਦੀ ਵੀ ਮੈਂ ਜਦੋਂ ਆਪਣਾ ਮੁਲਕ ਛੱਡਿਆ ਸੀ ਵੈਨਜ਼ੂਏਲਾ, ਤੇ ਮੈਂ ਸੋਚਿਆ ਸੀ ਬੜਾ ਸੇਫ ਹੋਊਗਾ ਅਮਰੀਕਾ, ਉੱਥੇ ਜੌਬਸ ਮਿਲਣਗੀਆਂ, ਬੜਾ ਈਜ਼ੀ ਹੋਊਗਾ ਲਾਈਫ। ਤੇ ਉਹ ਕਹਿੰਦੀ ਵੀ ਟੋਟਲੀ ਮੈਨੂੰ ਜਿਹੜਾ ਆ ਉਲਟ ਇੱਥੇ ਮਿਲਿਆ ਹੈਗਾ, ਕਿ ਜੌਬਸ ਵੀ ਨਹੀਂ ਮਿਲ ਰਹੀ, ਸ਼ੈਲਟਰ ਨਹੀਂ ਮਿਲ ਰਿਹਾ ਹੈਗਾ, ਬਹੁਤ ਹੀ ਇਸ ਟਾਈਮ ਦੇ ਉੱਤੇ ਹਾਰਡ ਹੈਗਾ। ਨਿਊਯਾਰਕ ਦੇ ਵਿੱਚ 57,300 ਮਾਈਗ੍ਰੈਂਟਸ ਇਸ ਟਾਈਮ ਸ਼ੈਲਟਰ ਲੱਭ ਰਹੇ ਹੈਗੇ ਆ। ਹਜ਼ਾਰਾਂ ਦੀ ਗਿਣਤੀ ਦੇ ਵਿੱਚ ਬੱਸਾਂ ਚੋਂ ਭਰ ਕੇ ਟੈਕਸਸ ਵੱਲੋਂ ਭੇਜੇ ਗਏ ਆ, ਟੈਕਸਸ ਦੇ ਗਵਰਨਰ ਗ੍ਰੈਗ ਐਬਟ ਵੱਲੋਂ, ਕਿਉਂਕਿ ਉਹਦੀ ਸਟੇਟ ਜਿਹੜੀ ਆ ਬਹੁਤ ਮੈਸਅਪ ਸੀ ਬਾਰਡਰ ਨੂੰ ਜਿਹੜੀ ਲੱਗੀ ਹੋਈ ਆ ਟੈਕਸਸ, ਤੇ ਉੱਥੋਂ ਹੀ ਸਾਰੇ ਲੋਕ ਐਂਟਰ ਹੋ ਕੇ ਆਉਂਦੇ ਜਾਂ ਕੈਲੀਫੋਰਨੀਆ ਤੋਂ ਆਉਂਦੇ ਆ। ਸੋ ਉਸਨੇ ਜਿਹੜੀਆਂ ਬੱਸਾਂ ਭਰ ਭਰ ਕੇ ਨਿਊਯਾਰਕ ਨੂੰ, ਵਾਸ਼ਿੰਗਟਨ ਡੀਸੀ ਨੂੰ, ਪੋਰਟਲੈਂਡ ਨੂੰ, ਵਾਸ਼ਿੰਗਟਨ, ਸਿਆਟਲ ਇੱਧਰ ਭੇਜਣੀਆਂ ਸ਼ੁਰੂ ਕਰ ਦਿੱਤੀਆਂ। ਸੋ ਉਹਦੇ ਨਾਲ ਇਹਨਾਂ ਸ਼ਹਿਰਾਂ ਦੇ ਵਿੱਚ ਜਿਹੜੇ ਆ ਮਾਈਗ੍ਰੈਂਟ ਬਹੁਤ ਵੱਡੀ ਗਿਣਤੀ ਦੇ ਵਿੱਚ ਵੱਧ ਗਏ, ਤੇ ਸ਼ੈਲਟਰ ਇੰਨੇ ਜਿਹੜੇ ਆ ਉਹ ਬਣੇ ਨਹੀਂ ਹੋਏ ਹੈਗੇ। ਸੋ ਇੱਕ ਇਦਾਂ ਦੀ ਜਿਹੜੀ ਸਿਚੁਏਸ਼ਨ ਆ ਉਹ ਵੀ ਬਣੀ ਹੋਈ ਆ। ਕਹਿੰਦੇ ਭਈ 2022 ਦੇ ਵਿੱਚ 1 ਲੱਖ ਦੇ ਕਰੀਬ ਮਾਈਗ੍ਰੈਂਟ ਕੱਲੇ ਨਿਊਯਾਰਕ ਸ਼ਹਿਰ 'ਚ ਪਹੁੰਚੇ ਆ। ਹੁਣ ਤੁਸੀਂ ਇੱਥੋਂ ਅੰਦਾਜ਼ਾ ਲਾ ਲਓ ਵੀ ਜਦੋਂ ਨਵੇਂ ਆਉਂਦੇ ਆ ਫਿਰ ਉਹਨਾਂ ਦੀ ਕੋਈ ਹੈਲਥ ਇੰਸ਼ੋਰੈਂਸ ਦਾ, ਜਾਂ ਜੇ ਸ਼ੈਲਟਰ ਪ੍ਰੋਵਾਈਡ ਕਰਨੇ ਆ, ਫੂਡ, ਕਿੰਨਾ ਕੁਛ। ਸੋ ਸਿਟੀ ਦੇ ਜਿਹੜੇ ਹੋਟਲਸ ਆ ਉਹ ਵੀ ਭਰੇ ਪਏ ਆ। ਸੋ ਇਹਦੇ ਸੰਬੰਧ ਦੇ ਵਿੱਚ ਜੋ ਐਡਮ ਈਵਨ ਦੇਖੋ ਉਹ ਡੈਮੋਕ੍ਰੇਟ ਆ, ਉੱਥੇ ਦੇ ਜੋ ਸਿਟੀ ਮੇਅਰ ਤੋਂ ਆ, ਮੇਅਰ ਆ, ਉਹਨਾਂ ਨੇ ਕਿਹਾ ਵੀ ਐਰਿਕ ਸਾਡਾ ਇਮੀਗ੍ਰੇਸ਼ਨ ਸਿਸਟਮ ਤਾਂ ਟੁੱਟਾ ਪਿਆ ਆ। ਇਹ ਕਹਿੰਦਾ ਅੱਜ ਨਹੀਂ ਟੁੱਟਾ, ਦਹਾਕਿਆਂ ਤੋਂ ਟੁੱਟਾ ਪਿਆ ਹੈਗਾ ਆ। ਤੇ ਹੁਣ ਸਾਡੇ ਹੱਥ ਵੀ ਨਿਊਯਾਰਕ ਸ਼ਹਿਰ ਦੇ ਵਿੱਚ ਖੜੇ ਹੈਗੇ ਆ। ਸੋ ਹੁਣ ਤੁਸੀਂ ਇੱਥੋਂ ਸੋਚ ਲਓ ਤੇ ਜਿਹੜੇ ਈਵਨ ਡੈਮੋਕ੍ਰੇਟਸ ਵੀ ਹੈਗੇ ਆ, ਉਹ ਵੀ ਜਿਹੜੇ ਆ ਹੁਣ ਹੀਟ ਬਹੁਤ ਜ਼ਿਆਦਾ ਫੀਲ ਕਰ ਰਹੇ ਆ ਵੀ ਇਹ ਬਹੁਤ ਹੀ ਜਿਹੜੀ ਮਾੜੀ ਗੱਲ ਆ ਵੀ ਕਿਸ ਤਰ੍ਹਾਂ ਇੱਕ ਤਾਂ ਬੰਦੇ ਆ ਵੀ ਆਪਾਂ ਉਹਨਾਂ ਨੂੰ ਹਿਊਮਨਸ ਦੀ ਤਰ੍ਹਾਂ ਟਰੀਟ ਕਰਨਾ ਪੈਣਾ ਆ, ਪਰ ਕਈ ਜਗ੍ਹਾ ਇਹ ਲੱਗ ਰਿਹਾ ਹੈ ਵੀ ਉਹਨਾਂ ਨੂੰ ਐਨੀਮਲਸ ਦੀ ਤਰ੍ਹਾਂ ਟਰੀਟ ਕੀਤਾ ਜਾ ਰਿਹਾ ਹੈ। ਜੀ ਬਿਲਕੁਲ, ਤੇ ਨਾਲ ਹੀ ਉਹਦੇ ਨਾਲ ਹੀ ਜੁੜੀ ਉੱਥੇ ਦੀ ਗੱਲ ਆ, ਕਹਿੰਦੇ ਵੀ ਇੱਕ ਵੱਡੀ ਪਬਲਿਕ ਹੈਲਥ ਐਮਰਜੈਂਸੀ ਆਉਣ ਵਾਲੀ ਆ। ਉੱਥੇ ਹੁਣ ਜਿਹੜੇ ਲੋਕ ਆ ਹੁਣ ਬਿਮਾਰ ਸ਼ਮਾਰ ਵੀ ਪੈਂਦੇ ਆ, ਤੇ ਜਦੋਂ ਉਹ ਬਿਮਾਰ ਸ਼ਮਾਰ ਪੈਣਗੇ ਤੇ ਫਿਰ ਹਸਪਤਾਲਾਂ ਦੇ ਵਿੱਚ ਹੀ ਜਿਹੜਾ ਉਹਨਾਂ ਨੇ ਜਾਣਾ ਆ, ਤਾਂ ਉਹ ਜਿਹੜੀ ਸਥਿਤੀ ਕਹਿੰਦੇ ਕਾਫੀ ਮਾੜੀ ਜਿਹੜੀ ਉੱਥੇ ਬਣ ਸਕਦੀ ਆ। ਸੋ ਬਹੁਤ ਸਾਰੀਆਂ ਜਿਹੜੀਆਂ ਇਸ ਟਾਈਮ ਜਿਹੜੇ ਸਰਕਮਸਟਾਂਸ ਬਣ ਰਹੇ ਨੇ, ਇਸ ਟਾਈਮ ਧੂੰਆਂ ਜਿਹੜਾ ਆ ਹਰ ਇੱਕ ਪਾਸੇ, ਹਰ ਇੱਕ ਸਿਸਟਮ ਦਾ ਉਹ ਨਿਕਲਣ ਦੀ ਕਗਾਰ ਦੇ ਉੱਤੇ ਆ। ਸਰਕਾਰਾਂ ਨੂੰ ਜਿੱਧਰ ਮਨੀ ਸਪੈਂਡ ਕਰਨੀ ਚਾਹੀਦੀ ਆ ਇਨਫਰਾਸਟਰਕਚਰਸ ਤੇ ਹੋਰ ਸਾਰੀਆਂ ਚੀਜ਼ਾਂ ਦੇ ਉੱਤੇ, ਚਲੋ ਜ਼ਰੂਰਤਾਂ ਹਰ ਇੱਕ ਪਾਸੇ ਹੁੰਦੀਆਂ ਆ, ਪ੍ਰਾਇਓਰਟੀਜ਼ ਜਿਹੜੀਆਂ ਇਹਨਾਂ ਨੂੰ ਦੇ ਹੈਵ ਟੂ ਸੈਟ ਇਨ ਲਾਈਨ ਵੀ ਕਿੱਧਰ ਕਿਹੜੀ ਚੀਜ਼ ਜਿਹੜੀ ਉਹ ਕਰਨੀ ਚਾਹੀਦੀ ਆ। ਇੱਕ ਹੋਰ ਬ੍ਰੇਕ ਲੈਂਦੇ ਆ ਇੱਥੇ ਹਰਜੋਤ ਸਿੰਘ ਜੀ, ਤੇ ਉਸ ਤੋਂ ਬਾਅਦ ਦੇ ਵਿੱਚ ਇਕੋਨਮੀ ਦੇ ਨਾਲ ਜੁੜੀ ਇੱਕ ਹੋਰ ਗੱਲ
ਕਰਾਂਗੇ। ਗੱਡੀ ਜਿਹੜਾ ਕੋਈ ਲੈਣ ਬਾਰੇ ਸੋਚ ਰਿਹਾ ਵੀ ਭਾਈ ਪਹਿਲਾਂ ਕੀ ਹਾਲਾਤ ਹੁੰਦੇ ਸੀ ਤੇ ਹੁਣ ਕੀ ਜਿਹੜੇ ਆ ਇਹ ਗੱਡੀਆਂ ਦੀਆਂ ਕੀਮਤਾਂ ਦੇ ਉੱਤੇ ਚੱਲ ਰਿਹਾ ਆ, ਉਸ ਦੇ ਉੱਤੇ ਵੀ ਚਰਚਾ ਕਰਾਂਗੇ। ਮਿਲਦੇ ਹਾਂ ਇੱਕ ਬ੍ਰੇਕ ਤੋਂ ਬਾਅਦ।